ਲਓ ਜੀ, ਪੰਜਾਬੀ ਬ੍ਰਾਂਚ 'ਚ ਇੱਕ ਵਾਰੀ ਫੇਰ ਤੁਹਾਨੂੰ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਜਿੱਥੇ ਹੋ ਹਾਜ਼ਰ ਰਹੋ, ਵਸਦੇ ਰਹੋ। ਅਤੇ ਅੱਜ ਇੱਕ ਬੜੀ ਤੁਹਾਡੇ ਲਈ ਨਾ ਦਿਲਚਸਪ ਜੀ ਖਬਰ ਲੈ ਕੇ, ਦਿਲਚਸਪ ਕੀ ਬੜਾ ਸਾਡੇ ਤੇ ਦੁੱਖ ਵਾਲੀ ਖਬਰ ਵੀ ਹੈ। ਚੌਧਰੀ ਸਾਹਿਬ ਤੇ ਮੈਂ ਗਏ GT ਰੋਡ 'ਤੇ, ਪਹਿਲੇ ਉੱਥੇ ਵੀ ਗਏ, ਮੁਲਤਾਨ ਤੱਕ ਗਏ ਹਾਂ, ਬਹਾਵਲਪੁਰ ਤੱਕ। ਉਹ ਜਿਹੜੇ ਸ਼ਨਵਾਰੀ ਹੋਟਲ ਸਨ ਨਾ, ਉਹ ਗਾਇਬ ਹੁੰਦੇ ਜਾ ਰਹੇ ਨੇ। ਅਫਗਾਨੀ ਅਤੇ ਇਹ ਉਹ ਪਾਕ ਅਫਗਾਨ ਹੋਟਲ, ਉਹਨਾਂ ਦੇ ਉੱਤੇ ਮੈਂ ਚੌਧਰੀ ਸਾਹਿਬ ਨੂੰ ਕਿਹਾ ਕਿ ਯਾਰ ਗੱਲਬਾਤ ਕਰੋ, ਕਿੱਥੇ ਗਏ ਸਾਡੇ ਭਰਾ? ਉਹ ਸ਼ਨਵਾਰੀ ਵਾਲੇ ਕਿੱਥੇ ਗਏ? ਪਾਕ ਅਫਗਾਨ ਰੈਸਟੋਰੈਂਟ ਵਾਲੇ ਕਿੱਥੇ ਗਏ? ਚੌਧਰੀ ਸਾਹਿਬ, ਕੀ ਤੁਸੀਂ ਮਹਿਸੂਸ ਕੀਤਾ? ਮੈਨੂੰ ਤਾਂ ਬੜੀ ਅਜੀਬ ਜਿਹਾ ਹਾਂ ਲੱਗਿਆ ਕਿ ਵਾਕਈ ਸਰ, ਤੁਸੀਂ ਤਾਂ ਜ਼ਿਆਦਾ ਨਜ਼ਰ ਤੁਹਾਡੀ ਤੇਜ਼ ਹੁੰਦੀ ਹੈ ਅਤੇ ਮੁਸ਼ਾਹਿਦਾ ਵੀ ਤੁਹਾਡਾ ਅੱਛਾ ਹੋਵੇ। ਤੇ ਉਹ ਵਾਕਈ ਪੂਰੇ ਜਿਹੜੇ ਸ਼ਨਵਾਰੀ ਹੋਟਲ ਸੀ ਇਹ ਤੇ ਵੀਰਾਨ ਹੀ ਹੋ ਗਏ ਨੇ। ਉਹ ਕਿੱਥੋਂ, ਤੁਹਾਨੂੰ ਪਤਾ, ਉਹ ਸਿੰਧ 'ਚ ਵੀ ਦੇਖਿਆ ਸੀ, ਉੱਥੇ ਵੀ ਵੀਰਾਨ ਪਿਆ ਸੀ ਲਿਖਿਆ। ਬਿਲਕੁਲ ਸਿੰਧ 'ਚ ਤੇ ਲੜਾਈ ਹੋਈ ਸੀ ਨਾ ਜੈਕਬਾਬਾਦ, ਉਸ ਤੋਂ ਬਾਅਦ ਘੱਟ ਹੋਣੇ ਸ਼ੁਰੂ ਹਾਂ ਹੋ ਗਏ ਘੱਟ ਸਨ। ਹੋਣਾ ਸ਼ੁਰੂ ਹੋ ਗਿਆ ਸੀ। ਹਾਂ। ਤੇ ਫਿਰ ਆ GT ਰੋਡ ਤੇ ਵੀ ਤੇ ਉਹ ਕੰਮ ਹੋ ਗਿਆ। ਤੇ ਜ਼ਾਹਰ ਉਹ ਅਫਗਾਨ ਜਿਹੜੇ ਮੁਹਾਜਰੀਨ ਸੀ ਉਹ ਚਲਾ ਰਿਹਾ ਸੀ। ਤੇ ਉਹ ਹੁਣ ਜਦੋਂ ਇਹਨਾਂ ਦੀ ਸਿਆਸਤ ਦੀ ਪਾਲਿਸੀ ਬਦਲੀ ਹੈ ਤੇ ਉਹਨਾਂ ਤੋਂ ਇਹਨਾਂ ਨੇ ਥੋੜ੍ਹਾ ਜਿਹਾ ਇਹਨਾਂ ਨੂੰ ਟਾਈਟ ਕਰਨਾ ਸ਼ੁਰੂ ਕੀਤਾ, ਸਕਰੂ ਜਿਹਨੂੰ ਕਹਿੰਦੇ ਨੇ, ਸਕਰੂ ਕਰਨਾ ਸ਼ੁਰੂ ਕੀਤਾ। ਤੇ ਉਹ ਵਾਪਸ ਜਾ ਰਹੇ ਨੇ ਤੇ ਹੋਟਲ ਜ਼ਾਰਾ ਵੀਰਾਨ ਹੋ ਗਏ ਨੇ। ਲੇਕਿਨ ਅੱਜ ਦੁਬਾਰਾ ਫਿਰ ਪਸ਼ਤੂਨ ਉਹਨਾਂ ਨੇ ਪੰਜਾਬ ਦੀ ਤਰਫ ਰੁਖ ਕੀਤਾ, ਰਾਣਾ ਸਾਹਿਬ। ਅੱਛਾ। ਹਾਂ, ਇੱਕ ਨਵੇਂ ਮਾਰਕੇ ਦੇ ਵਾਹ ਨਾਲ। ਵਾਹ ਵਾਹ ਵਾਹ। ਤੇ ਹੁਣ ਦੇਖਣਾ ਪਏਗਾ ਹੁਣ ਕੀ ਕਰਦੇ ਨੇ। ਕੋਈ ਅਹਿਮਦ ਸ਼ਾਹ ਅਬਦਾਲੀ ਤੇ ਨਹੀਂ ਆ ਗਿਆ ਅਫਗਾਨਿਸਤਾਨ? ਨਹੀਂ, ਹਮੇਸ਼ਾ ਅਫਜ਼ਾਲੀ ਤਾਂ ਨਹੀਂ ਹੈ, ਸੁਹੇਲ ਅਫਰੀਦੀ ਅੱਛਾ ਅੱਛਾ, ਲਾਹੌਰ ਅਫਰੀਦੀ ਪਹੁੰਚ ਆਇਆ। ਗਿਆ ਮੇਰਾ ਖਿਆਲ ਹੈ। ਅੱਛਾ, ਪਹੁੰਚ ਗਿਆ ਉਹ। ਹਾਂ ਹੋਏ ਹੋਏ ਹੋਏ, ਕੀ ਤੇ ਕਰੇਗਾ ਹੁਣ? ਉਹ ਬਸ ਗਿਆ ਤੇ ਹੈ ਇਹ ਕਿ ਜਿਹੜੀ ਇੱਕ ਲੋਕਾਂ ਨੂੰ ਮੋਬਿਲਾਈਜ਼ ਕਰਨ ਵਾਸਤੇ, ਇੱਕ ਤੁਹਾਨੂੰ ਪਤਾ ਨਾ, ਇੱਕ ਹੁਣ 8 ਫਰਵਰੀ ਨੂੰ ਉਹਨਾਂ ਨੇ ਕਹਿ ਤਾ, PTI ਨੇ ਡਿਕਲੇਅਰ ਕੀਤਾ ਕਿ ਬਲੈਕ ਡੇ, ਹਾਂ, ਕਿਉਂਕਿ 8 ਬਲੈਕ ਡੇ ਫਰਵਰੀ ਨੂੰ ਦਾ। ਉਹਨਾਂ ਨੇ ਹਾਂ ਕਿਹਾ ਜੀ ਕਿ ਇਲੈਕਸ਼ਨ ਰਿਗ ਹੋਇਆ ਸੀ, ਹਾਂ ਹਾਂ। ਜਾਲਸਾਜ਼ੀ ਹੋਈ ਸੀ। ਉਹ ਮੋਬਿਲਾਈਜੇਸ਼ਨ ਕੰਪੇਨ ਹੀ ਕਰਨ ਗਿਆ ਵਾ ਤੇ ਉਹਦਾ। ਤੇ ਇਹ ਤੇ ਮੋਬਿਲਾਈਜੇਸ਼ਨ ਕੰਪੇਨ ਕਰਨ ਗਿਆ, ਮੈਂ ਸਮਝਿਆ ਇਮਰਾਨ ਖਾਨ ਨੂੰ ਰਿਹਾ ਕਰਾਉਣ ਗਿਆ। ਉਹ ਤੇ ਡਿਆਲੇ 'ਚ ਹੈ, ਉੱਧਰ ਜਾ ਕੇ ਬਾਹਰ ਬਹਿ ਜਾਂਦਾ ਹੈ, ਪੁਲਿਸ ਚੁੱਕ ਦਿੰਦੀ, ਘੰਟੇ ਬਾਅਦ ਤੇ ਆ ਕੇ ਚਲਾ ਆ ਜਾਂਦਾ। ਇਹੀ ਗੰਡਾਪੁਰ ਕਰਦਾ ਸੀ। ਹਾਂ ਲੇਕਿਨ ਉਹ ਕੰਪੇਨ ਦਾ ਮਕਸਦ ਤੇ ਰਿਹਾ ਕਰਾਉਣਾ ਹੀ ਰਹਿਣਾ ਸਾਹਿਬ। ਅੱਛਾ, ਤੇ ਲਾਹੌਰ ਹਾਂ ਜਾ ਕੇ ਕਰ ਰਹੇ ਨੇ, ਇੱਥੇ ਤੇ ਕਾਮਯਾਬ ਨਹੀਂ ਕੀਤੀ ਅੱਜ। ਹਾਂ, ਬਸ ਉਹ ਲਾਹੌਰ ਤੋਂ ਇਹਨਾਂ ਨੇ ਕੋਈ ਅਨਾਉਂਸਮੈਂਟ ਕੀਤੀ ਸੀ, ਆਲੀਆ ਹਮਜ਼ਾ ਨੇ ਜੀ, ਕਿ ਅਸੀਂ ਇੱਥੋਂ ਸਟਰੀਟ ਮੂਵਮੈਂਟ ਸ਼ੁਰੂ ਕਰਾਂਗੇ ਪੰਜਾਬ ਤੋਂ, ਲਾਹੌਰ ਤੋਂ। ਤੇ ਉਹ ਇਹਨਾਂ ਦੇ ਕੋਈ ਪਲਾਨ ਸ਼ਲਾਨ ਇਹਨਾਂ ਨੇ ਬਣਾਏ ਨੇ। ISF ਦੇ ਵੀ ਇਹਨਾਂ ਨੇ ਨਵੇਂ ਅਹੁਦਾਦਾਰ ਬਣਾਇਆ, ਸ਼ਾਹਦ ਖਟਕ ਨੂੰ ਅੱਛਾ MN ਅੱਛਾ ਨੂੰ। ਅੱਛਾ ਅੱਛਾ। ਚਲੋ, ਤੇ PTI ਦਾ ਤੇ ਚਾਰੇ ਸ਼ੋਏ ਸਾਹਿਬ, ਉਹ ਗੱਲ ਅਸੀਂ ਕਰ ਰਹੇ ਸਾਂ ਆਪਣੇ, ਹਮ, ਉਹੀ ਜਿਹੜੇ ਹੈ ਨੇ ਅਫਗਾਨ ਚਲੇ ਗਏ ਨੇ। ਇੰਝ ਲੱਗਦਾ ਉਸ ਕੋਇਟੇ ਵੀ ਗਏ ਸਨ, ਲਿਆਕਤ ਬਾਜ਼ਾਰ ਤੁਸੀਂ ਵੇਖਿਆ, ਉਹ ਵੀ ਖਾਲੀ ਉਹ ਹੋ ਵੀ ਗਿਆ। ਖਾਲੀ ਹੋ ਗਏ। ਖਾਲੀ ਹੋ ਗਿਆ। ਇਹ GT ਰੋਡ ਖਾਲੀ ਹੋ ਗਿਆ। ਇਹ ਤੇ ਸਾਨੂੰ ਇਹ ਨਜ਼ਰ ਆਉਂਦੇ ਨੇ ਸ਼ਨਵਾਰੀ ਤੇ, ਅਸੀਂ ਤਾਂ ਯਾਦ ਹੈ ਨਾ ਟੀਲਾ ਜੋਗੀਆਂ ਗਏ ਸਾਂ ਤੇ ਥੱਲੇ ਫਿਰ ਆ ਕੇ ਜੀ 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 ਉਹ ਜੀ। ਵੀ ਬੰਦ। ਉਹਦੇ 4 ਸਨ ਪਹਿਲੇ ਨਾ, ਹਾਂ 4 ਸੀ। ਤੇ ਉਹ ਸਾਰੇ ਬੰਦ। ਉਹ ਫਿਰ ਗੁਜਰਾਂਵਾਲੇ ਦੇ ਅੱਗੇ ਪਿੱਛੇ ਉਹ ਵੀ ਬੰਦ। ਤੇ ਹੋਰ ਵੀ ਬਿਜ਼ਨਸ ਹੋਣਗੇ ਨਾ ਉਹਨਾਂ ਦੇ। ਕੋਈ ਵੈਕਿਊਮ ਤੇ ਪੈਦਾ ਹੋਇਆ ਹੋਣਾ ਅਫਗਾਨੀਆਂ ਦੇ ਨਾਲ ਜਾਣ। ਪੰਜਾਬੀ ਕੋਈ ਫਾਇਦਾ ਚੁੱਕਣਗੇ ਕਿ ਨਹੀਂ ਕਰਨਗੇ, ਕੁਝ ਕਰਨਗੇ ਕਿ ਨਹੀਂ? ਸਰ ਅਸਲ ਇਹ ਹੈ ਕਿ ਤੁਹਾਨੂੰ ਪਤਾ, ਅਫਗਾਨੀ ਤੋਂ ਜਿਹੜੇ ਪਸ਼ਤੂਨ ਨੇ, ਇਹਨਾਂ ਦਾ ਇੱਕ ਕਾਰੋਬਾਰੀ ਜ਼ਿਹਨ ਤੇ ਹੈ। ਹਾਂ। ਹੁਣ ਜਦੋਂ ਗਏ ਆ ਅਸੀਂ ਬਾਵਲਪੁਰ ਵਾਲੀ ਸਾਈਡ ਤੇ DG ਖਾਂ ਗਏ ਆ। ਤੇ DG ਖਾਂ ਮੈਂ ਉਹ ਬਾਜ਼ਾਰ ਦਾ ਚੱਕਰ ਲਾਇਆ। ਉੱਥੇ ਮੈਂ ਦੇਖਿਆ ਕਿ ਹਾਲਾਂਕਿ ਉੱਥੇ ਜ਼ਰਾ ਲੋਕਲ ਸਾਰੇ ਸਰਾਇਕੀ ਨੇ, ਹਾਂ। ਲੇਕਿਨ ਇਹ ਹੈ ਕਿ ਜਿਹੜੀ ਕੱਪੜੇ ਦਾ ਕੰਮ ਹੈ ਨਾ DG ਖਾਂ ਦੇ ਮੇਨ ਬਾਜ਼ਾਰ 'ਚ, ਪੂਰੀ ਸਾਰੀ ਮਾਰਕੀਟ ਪਠਾਣਾ ਦੇ ਕੋਲ ਆ। ਅੱਛਾ, ਉਹ ਪਾਕਿਸਤਾਨੀ ਨੇ, ਬਜੌੜ ਸਾਈਡ ਦੇ। ਬਜੋੜੀ ਤੇ ਬਜੌੜ ਸਾਈਡ ਮੁਹੰਮਦ ਦੇ ਆਲੇ। ਹਾਂ ਦੇਖੋ, ਦੇਖੋ ਕਿੱਥੇ DG ਖਾਂ, ਕਿੱਥੇ ਬਜੌੜ, ਹਾਂ। ਲੇਕਿਨ ਜਾ ਕੇ ਕਰ ਰਹੇ ਨੇ। ਇਸ ਕਰਕੇ ਵੈਕਿਊਮ ਤਾਂ ਹੈ, ਲੇਕਿਨ ਇਹ ਤਾਂ ਹੁਣ ਪੰਜਾਬੀ ਨੂੰ ਦੇਖਣਾ ਪਏਗਾ। ਅੱਛਾ, ਇਸ ਤੋਂ ਮੈਨੂੰ ਗੱਲ ਯਾਦ ਆਈ, ਇਹ ਜਿਹੜੇ ਵਿਚਾਰੇ ਛੱਡ ਕੇ ਜਾ ਰਹੇ ਨੇ, ਇਹਨਾਂ ਦੇ ਕਾਰੋਬਾਰਾਂ ਨੂੰ ਵੀ ਲੋਕਾਂ ਨੇ ਬੜਾ ਨੁਕਸਾਨ ਕੀਤਾ। ਕਿ ਵੀਡੀਓ ਪਰਸੋਂ ਆਈ ਹੈ, ਅੱਛਾ। ਕੋਈ ਲਾਹੌਰ ਤੋਂ ਜਾਂ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਜੁੱਤੀਆਂ ਦੀ ਦੁਕਾਨ ਸੀ ਉਹਦੀ ਅਫਗਾਨੀ ਦੀ ਨਾ, ਉਹਨੂੰ ਫੜ ਕੇ ਲੈ ਗਿਆ ਪੁਲਿਸ ਵਾਲੇ ਡਿਪੋਰਟ ਕਰਨ ਲਈ। ਪਿੱਛੇ ਲੋਕਾਂ ਨੇ ਸਾਰੀ ਦੁਕਾਨ ਲੁੱਟ ਲਈ। ਇਹ ਇਹਨਾਂ ਦਾ ਲੱਗਦਾ ਹੈ ਕਿ 1947 ਲੱਗ ਗਿਆ। ਹਾਂ, ਲੇਕਿਨ ਇਹ ਹੈ ਕਿ ਇਸ ਤਰ੍ਹਾਂ ਦੇ ਵੈਕਿਊਮ ਫਿਲ ਨਹੀਂ ਹੋਏਗਾ। ਉਹ ਤੇ ਕੰਮ ਕਰਨਾ ਪਏਗਾ, ਕੰਮ ਕਰਨਾ ਪਏਗਾ। ਉਹ ਨਹੀਂ। ਤੇ ਉਹ ਕੋਈ ਬਿਜ਼ਨਸ ਜਾਣ, ਆਹੋ। ਕੋਈ ਵੀ ਕੱਪੜੇ ਦੇ ਕੰਮ ਕਰਨ। ਉਹ ਇਹ ਕੰਮ ਤੇ ਉਹੀ ਕਰਦੇ ਨੇ। ਇਹਨਾਂ ਦਾ ਮਿਜ਼ਾਜ ਤੋਂ ਹੀ ਸ਼ਾਹਾਨਾ ਜਿਹਾ ਮਿਜ਼ਾਜ ਹੈ ਪੰਜਾਬੀਆਂ ਦਾ। ਪਤਾ ਨਹੀਂ ਕਰਨਗੇ ਜਾਂ ਨਹੀਂ ਕਰਨਗੇ। ਲੇਕਿਨ ਇਹ ਬੜੀ ਗੱਲ ਹੈ ਕਿ ਇੱਕ ਅਪਰਚੁਨਿਟੀ ਪੰਜਾਬ ਵਿੱਚ ਵੀ ਬਣੀ। ਚਲੋ, ਕੋਇਟੇ 'ਚ ਤਾਂ ਸਾਨੂੰ ਪਤਾ ਕਿ ਹਜ਼ਾਰੇ ਉਹਨਾਂ ਕੋਲੋਂ ਆਕੂਪਾਈ ਕੀਤਾ ਸੀ ਬਿਜ਼ਨਸ, ਤੇ ਉਹ ਦੁਬਾਰਾ ਆ ਜਾਣਗੇ। ਉਹ ਵੀ ਬੜੇ ਮਿਹਨਤੀ ਨੇ, ਹਜ਼ਾਰਾ ਬਰਾਦਰੀ ਵਾਲੇ। ਅਤੇ ਪੰਜਾਬੀਆਂ ਦਾ ਇੱਧਰ ਹੈ। ਲੇਕਿਨ ਇਹ ਚੌਧਰੀ ਸਾਹਿਬ ਇੱਕ ਪੂਰਾ ਹਿਊਮਨਟੇਰੀਅਨ ਇਸ਼ੂ ਤਾਂ ਹੈ ਬਿਲਕੁਲ। ਨਾ। ਇਹਦੇ ਉੱਤੇ ਪੂਰਾ ਇੱਕ ਨੈਰੇਟਿਵ ਬਣਿਆ ਅਫਗਾਨਾਂ ਦੇ ਖਿਲਾਫ। ਰਿਆਸਤ ਦੇਖੋ ਉਹ ਬਿਆਨੀਆਂ ਬਣਾ ਦਿੰਦੀ, ਕਦੀ ਕਹਿੰਦੀ ਹੈ ਜੀ ਕਿ ਇਹ ਹਮਾਰੇ ਭਾਈ हैं, इन्हें वेलकम करें, ਹਾਂਜੀ ਆਓ ਤੁਸੀਂ ਰਹੋ ਕੈਂਪ। ਫਿਰ ਕਹਿੰਦੀ ਕਿ ਨਹੀਂ, ਅੱਜ ਤੋਂ ਇਹ ਤੁਹਾਡੇ ਦੁਸ਼ਮਣ ਨੇ, ਹਾਂਜੀ ਕਿ ਅਹਿਸਾਨ ਫਰਮੋਸ਼ ਨੇ, ਅਹਿਸਾਨ ਨਹੀਂ ਮੰਨਦੇ।
ਤੇ ਲੋਕਾਂ ਦੇ ਦਿਲਾਂ 'ਚ ਨਫ਼ਰਤਾਂ ਪਾਈ ਜਾਂਦੀ ਹੈ, ਹਕੂਮਤਾਂ ਰਿਆਸਤਾਂ ਹੈ। ਮੈਨੂੰ ਅੱਜ ਦੀ ਸਮਝ ਨਹੀਂ ਆਉਂਦੀ ਕੀ ਵਜ੍ਹਾ ਕੀ ਹੈ, ਕਿਉਂ ਹੈ, ਤਕਸੀਮਾਂ ਕਿਉਂ ਪਾਉਂਦੀ ਹੈ ਲੋਕਾਂ ਦੇ ਅੰਦਰ। ਇਸ ਤਰ੍ਹਾਂ ਹੀ ਹੈ, ਰਿਆਸਤ ਦੀ ਕੋਈ ਜਿਹੜੀ ਸਾਡੀ ਪਾਲਿਸੀਜ਼ ਆ ਰਹੀ ਤੇ ਲੋਕ ਫਿਰ ਤਦੀ ਹੂੰ। ਤਨਕੀਦ ਵੀ ਕਰਦੇ ਨੇ ਕਿ ਇਹ ਮਤਲਬ ਯਕਦਮ ਹੀ ਇੱਕ ਡਿਸੀਜਨ ਲਿਆ ਹੁੰਦਾ, ਮੁੜ ਕੇ ਉਹ ਸਫਾ ਪਾੜ ਕੇ ਅਗਲੇ ਸਫੇ ਤੇ ਨਵਾਂ ਚੀਜ਼ ਲਿਖ ਦਿੰਦੀ ਉਹਦੇ ਉਲਟ। ਹਾਂ, ਉਹ ਹੁਣ ਇਹ ਕਹਿੰਦੀ ਕਿ ਕਰ ਜਿਹੜੀ ਮੈਂ ਪਹਿਲੇ ਗੱਲ ਕਰ ਰਹੀ ਸਾਂ ਉਹਨੂੰ ਭੁੱਲ ਜਾਓ। ਹਾਂ, ਉਹਨੂੰ ਭੁੱਲ ਜਾਓ। ਉਹ ਔਰ ਕਿਸ ਤਰ੍ਹਾਂ ਭੁੱਲ ਤੁਹਾਨੂੰ ਜਾਏਗਾ? ਪਤਾ ਕਿ ਪੂਰਾ ਜਹਾਦ ਹਾਂ। ਤੇ ਉਸ ਤੋਂ ਬਾਅਦ ਮਿਲੀਟੈਂਸੀ, ਹੂੰ। ਉਹ ਪਹਿਲਾਂ ਇੱਕ ਪਾਲਿਸੀ ਸੀ, ਉਸ ਤੋਂ ਬਾਅਦ ਉਹ ਸਫਾ ਪਾੜ ਕੇ ਇਹਨਾਂ ਨੇ ਕਿਹਾ ਉਹ ਫਿਰ ਲੋਕਾਂ ਦੇ ਬੱਚੇ ਚੁੱਕੇ ਗਰੀਬਾਂ ਦੇ ਜਿਹੜੇ ਵਿੱਚ ਮਿਸਿੰਗ ਹੋਏ ਬਿਲਕੁਲ ਤੇ ਬਿਲਕੁਲ। ਵਿੱਚੋਂ ਕਈਆਂ ਦੀ ਲਾਸ਼ਾਂ ਮਿਲੀਆਂ ਇਹ ਉਹ ਤੇ ਜ਼ਾਰਾ ਲੋਕ ਪੂਰਾ ਇੱਕ ਸਾਰਾ ਸਟੇਟ ਨੈਰੇਟਿਵ ਦੇ ਨਾਲ ਹੀ ਸਾਰੇ ਉਹਨਾਂ ਦਾ ਮਿਲੀਟੈਂਟ ਮਾਈਂਡਸੈਟ ਬਣਿਆ ਸੀ ਨਾ, ਐਕਸਟ੍ਰੀਮਿਸਟ। ਹਾਂ, ਉਹ ਸਫਾ ਪਾੜ ਕੇ ਉਹ ਨਵੇਂ ਤੇ ਗਏ ਤੇ ਫਿਰ ਦੇਖੋ ਤੇ ਅਫਗਾਨਿਸਤਾਨ ਦਾ ਵੇਖ ਲਓ, ਇੱਕ ਰੌਲਾ ਪਿਆ ਹੈ ਉਧਰ ਨਾ ਕੋਈ TTP ਹਮਲੇ ਕਰ ਰਹੀ ਹੈ, ਕਦੀ ਟੈਰਰਿਜ਼ਮ ਚੱਲ ਰਿਹਾ ਹੈ, ਉਹ ਤੁਹਾਡੇ ਕੋਲ ਸ਼ਾਇਦ ਕੰਟਰੋਲ ਨਹੀਂ ਹੋ ਰਹੀਆਂ। ਗੁੱਸਾ ਲੈਂਦਾ ਤੁਹਾਡਾ ਆਮ ਆਦਮੀ ਦੇ ਉੱਤੇ, ਉਹਦਾ ਕੀ ਤਾਲੁਕ ਹੈ ਇਹਦੇ ਰਿਆਸਤ ਦੇ ਨਾਲ? ਹਾਂ ਤੇ ਯਾਰ ਇਹਦੇ ਦੇਖੋ, ਅਗਰ ਤੁਸੀਂ TTP ਦਾ ਮਸਲਾ ਹੈ ਜਿਵੇਂ ਪੂਰੀ ਦੁਨੀਆ ਕਰਦੀ ਹੈ ਬਈ, ਤੁਸੀਂ ਉਹਨਾਂ ਨੂੰ ਅਟੈਕ ਕਰੋ, ਕੋਈ ਡਿਪਲੋਮੇਸੀ ਕਰੋ, ਹਮਲਾ ਕਰੋ, ਜੋ ਵੀ ਕਰੋ ਅਫਗਾਨਿਸਤਾਨ ਵਿੱਚ ਕਰੋ, ਲੇਕਿਨ ਆਮ ਅਫਗਾਨੀ ਦਾ ਕੀ ਕਸੂਰ ਹੈ? ਉਹਨੂੰ ਕਿਸ ਗੱਲ ਦੀ ਸਜ਼ਾ ਉਹਦਾ ਦੇ? ਉਹ ਦੂਸਰਾ ਰਾਣਾ ਸਾਹਿਬ ਇਹ ਹੈ ਕਿ ਮਤਲਬ ਇਹ ਦੁਨੀਆ 'ਚ ਕਿਹੜੀ ਸਟੇਟ ਆ, ਮੈਨੂੰ ਤੇ ਇਹ ਵੀ ਨਹੀਂ ਸਮਝ ਆਉਂਦੀ ਕਿ 40 ਸਾਲ ਲੋਕ ਇੱਥੇ ਰਹੇ ਨੇ, ਹੂੰ, ਪੈਦਾ ਇੱਥੇ ਹੋਏ ਨੇ, ਨੈਸ਼ਨੈਲਿਟੀ ਨਹੀਂ ਉਹਨਾਂ ਨੂੰ ਮਿਲ ਸਕਦੀ। ਬਿਲਕੁਲ। ਤੋ ਜੀ ਸਾਹਿਬ, ਇਹ ਅਫਗਾਨੀਆਂ ਦਾ ਤੇ ਮਸਲਾ ਇਸ ਲਈ ਹੈ ਨਾ ਕਿ ਇਹ ਤੇ ਵੱਡੀ ਤੇ ਜ਼ਿਆਦਾ ਤਾਦਾਦ ਵਿੱਚ ਆਏ, ਅਸੀਂ ਆਪ ਬੁਲਾਏ ਸਨ ਕਿ ਆਓ ਸਾਡੇ ਵੱਲ ਆ ਜਾਓ, ਹੈ ਨਾ, ਬਿਲਕੁਲ ਅਸੀਂ ਤੁਹਾਡੇ ਲਈ ਜਹਾਜ਼ ਲੜਾਂਗੇ, ਠੀਕ ਕਰਾਂਗੇ। ਉਹ ਸਿਆਸੀ ਵਜੂਹਾਤ ਤੇ ਨਹੀਂ, ਇਸ ਤੋਂ ਇਲਾਵਾ ਵੀ ਬਹੁਤ ਇੱਥੇ ਹੈ ਨੇ। ਇੱਥੇ ਉਹਨਾਂ ਨੂੰ ਨੈਸ਼ਨੈਲਿਟੀ ਨਹੀਂ ਦਿੰਦੇ। ਕੌਣ ਦੇ ਭਲਾ? ਉਹ ਇੱਕ ਤੇ ਕਰਾਚੀ ਨੇ ਆਪਣਾ ਹਾਂ, ਉਹ ਜਿਹੜੇ ਬੰਗਾਲੀ ਬੰਗਾਲੀ ਜਿਹੜੇ ਪਾਕਿਸਤਾਨ ਹਾਂ ਦੇ, ਈਸਟ ਪਾਕਿਸਤਾਨ ਵਾਲੇ, ਦੇਖੋ ਉਹਨਾਂ ਵਿਚਾਰਿਆਂ ਨੂੰ ਵੀ ਅਤੇ ਰੋਹਿੰਜੀਆਜ਼, ਹਾਂ, ਉਹ ਉਹਨਾਂ ਨੂੰ ਵੀ ਨਹੀਂ ਮਿਲੀ। ਉਹੀ ਰੋਹਿੰਜੀਆ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਬੜੇ ਇੱਥੇ ਮਿਲੀਅਨ ਮਾਰਚ ਕਰਨੇ ਆ ਜੀ ਕਿ ਬਰਮਾ 'ਚ ਉਹਨਾਂ 'ਤੇ ਜ਼ੁਲਮ ਹੋ ਰਿਹਾ, ਉਹ ਜਿਹੜੇ ਪਾਕਿਸਤਾਨ ਵਿੱਚ ਨੇ, ਕਰਾਚੀ 'ਚ ਰਹਿੰਦੇ ਨੇ, ਉਹਨਾਂ ਨੂੰ ਨੈਸ਼ਨਲਿਟੀ ਦਿੰਦੇ ਨਹੀਂ। ਉਹ ਲੜ ਰਹੇ ਨੇ ਵਿਚਾਰੇ 40-50 ਸਾਲ ਤੋਂ। ਔਰ ਦੂਸਰਾ ਉਹਨਾਂ ਬੰਗਾਲੀਆਂ ਦਾ ਰਾਣਾ ਸਾਹਿਬ ਕਿ ਉਹਨਾਂ ਨੇ ਸਟੇਟ ਦੇ ਨਾਲ ਖੜੇ ਹੋਏ, ਆਹ ਖੜੇ, ਉਹਨਾਂ ਨੂੰ ਵੀ ਨਹੀਂ ਉਹਨਾਂ ਦਿੰਦੇ। ਨੂੰ ਵੀ ਨਹੀਂ ਦਿੱਤੇ। ਉਹ ਉੱਥੇ ਫਿਰ ਸਿੰਧੀਆਂ ਦਾ ਨੈਸ਼ਨਲਿਜ਼ਮ ਜਾਗ ਜਾਂਦਾ। ਉਹ ਕਹਿੰਦੇ ਜੀ ਕਿ ਸਿੰਧੀ ਬਣ ਜਾਣ, ਉਹ ਉਰਦੂ ਵਾਲੇ ਬਣ ਗਏ ਤੇ ਥੋੜੇ ਜਿਹੇ ਹੈ ਨੇ, ਇਹਨਾਂ ਨੂੰ ਕਰ ਲਓ ਉਹਨਾਂ ਦਾ। ਹਾਂ ਬਿਲਕੁਲ। ਉਹ ID ਕਾਰਡ ਉਹਨਾਂ ਦਾ ਨਹੀਂ ਬਣਦਾ ਚੋਇਸ ਸਾਹਿਬ, ਉਹ ਐਜੂਕੇਸ਼ਨ ਉਹ ਨਹੀਂ ਲੈ ਸਕਦੇ, ਅਤੇ ਉਹ ਅਜੀਬੋ ਗਰੀਬ ਮਸਾਇਲ ਨੇ ਲੋਕਾਂ ਦੇ। ਪੂਰੀ ਜ਼ਿੰਦਗੀਆਂ ਹੋ ਗਈਆਂ, ਨਸਲਾਂ ਦੀ ਨਸਲਾਂ ਹੋ ਗਈਆਂ। ਇਹੀ ਇੰਡੀਆ ਨੇ ਕੀਤਾ ਰੋਹਿੰਜੀਆਜ਼ ਨਾਲ ਦਿੱਲੀ ਵਿੱਚ, ਉਹਨਾਂ ਨੇ ਕੈਂਪ, ਉਹਨੂੰ ਕਹਿੰਦੇ ਨੇ ਕਿ ਸਟੇਟਲੈਸ ਕਮਿਊਨਿਟੀ ਹੈ। ਉਹਨਾਂ ਨੂੰ ਬਰਮਾ ਵਾਲੇ ਸ਼ਹਿਰੀ ਨਹੀਂ ਮੰਨਦੇ ਆਪਣਾ। ਇਹ ਬਰਮਾ ਦੀ ਰਿਆਸਤ ਤੁਹਾਨੂੰ ਪਤਾ ਨਾ, ਉਹ ਬਣੀ ਹੈ ਖਾਸ ਤੌਰ ਦੇ ਉੱਤੇ, ਜਿਵੇਂ ਅਸੀਂ ਨਜ਼ਰੀਆਤੀ ਸਟੇਟ ਕਹਿੰਦੇ ਹਾਂ ਨਾ ਆਪਣੇ ਆਪ ਨੂੰ, ਇਸਲਾਮੀ ਨਜ਼ਰੀਆਤੀ ਸਟੇਟ, ਉਹ ਬਣੇ ਸਨ ਆਪਣੀ ਆਈਡੈਂਟੀਟੀ ਦੇ ਉੱਤੇ ਕਿ ਜੀ ਅਸੀਂ ਇੱਕ ਆਪਣੀ ਬਰਮੀਜ਼ ਸੁਪਰਮੇਸੀ ਇੱਕ ਨੇਸ਼ਨ ਬਣਾਉਣੀ ਹੈ ਤੇ ਬਾਕੀਆਂ ਨੂੰ ਉਹ ਹੋਰ ਇਕੁਅਲ ਰਾਈਟ ਨਹੀਂ ਹੋਣਗੇ। ਨਜ਼ਰੀਆਤੀ ਸਮਝ ਲਓ ਹੁਣ, ਹਾਂ ਠੀਕ ਹੈ। ਉਹਨਾਂ ਦਾ ਤੇ ਇੱਕ ਨਵਾਂ ਚੱਕਰ ਸੀ ਅਤੇ ਉਹਨਾਂ ਨੂੰ ਸਟੇਟਲੈਸ ਕਮਿਊਨਿਟੀ ਹੈ ਉੱਥੇ। ਜਿਹੜੇ ਉਹ ਕਾਕਸਸ ਬਾਜ਼ਾਰ ਬੰਗਲਾਦੇਸ਼ ਵਿੱਚ ਨੇ, ਉੱਥੇ ਵੀ ਉਹਨਾਂ ਨੂੰ ਕੋਈ ਨੈਸ਼ਨਲਿਟੀ ਕੋਈ ਨਹੀਂ। ਜਿਹੜੇ ਇੰਡੀਆ 'ਚ ਗਏ ਉਹਨਾਂ ਨੂੰ ਵੀ ਕੋਈ ਨਹੀਂ। ਜਿਹੜੇ ਪਾਕਿਸਤਾਨ ਵਿੱਚ ਨੇ ਉਹਨਾਂ ਨੂੰ ਵੀ ਕੋਈ ਨਹੀਂ। ਚਲੋ ਅਫਗਾਨੀਆਂ ਦਾ ਤੇ ਆਪਣਾ ਵਤਨ ਹੈ, ਕਿੱਥੇ ਜਾਣ ਵਿਚਾਰੇ। ਹਾਂਜੀ, ਉਹ ਮੈਨੂੰ ਵੀ ਗੱਲ ਯਾਦ ਆ ਗਈ ਰਾਣਾ ਸਾਹਿਬ ਥੋੜੀ। ਹਾਂ, ਉਹ ਸੁਣਾਓ ਚੋਈ ਸਾਹਿਬ। ਉਹ ਇਹੀ ਕਿ ਜਿਹੜੇ ਤੁਸੀਂ ਬੰਗਾਲੀਆਂ ਦੀ ਗੱਲ ਕਰ ਰਹੇ, ਇਹਨਾਂ ਨੂੰ ਕਹਿੰਦੇ ਕਿ ਨਹੀਂ, ਮੈਂ ਭੁੱਲ ਗਿਆ, ਜਿਹੜੇ ਕਰਾਚੀ ਰਹਿੰਦੇ ਨੇ। ਇਹ ਤਾਂ ਇੱਕ ਤਾਂ ਬੰਗਾਲੀ ਨੇ ਨਾ, ਹਾਂਜੀ। ਇਸ ਪਾਕਿਸਤਾਨ ਵਾਲੇ, ਇੱਕ ਰੋਹਿੰਜੀਆ ਨਹੀਂ, ਉਹ ਰੋਹਿੰਗਿਆ ਤਾਂ ਮੈਂ ਸਮਝ ਗਿਆ, ਲੇਕਿਨ ਜਿਹੜੇ ਬੰਗਾਲੀ ਇਹਨਾਂ ਨੂੰ ਕੁਝ ਕਹਿੰਦੇ ਨੇ, ਵਰਡ ਵੀ ਕੋਈ ਯੂਜ਼ ਕਰਦੇ ਨੇ ਇੱਥੇ ਲੋਕਲ ਕਰਾਚੀ ਦੇ ਜਿਹੜੇ ਰਹਿੰਦੇ ਨੇ। ਪਤਾ ਨਹੀਂ, ਉਹ ਮੈਨੂੰ ਤੇ ਨਹੀਂ ਹੋਣੀ। ਚਲੋ ਬੰਗਾਲੀ ਅਸੀਂ ਕਹਿ ਲੈਂਦੇ। ਹਾਂ। ਉਹ ਮੈਂ ਇੱਕ ਦਿਨ ਇੰਟੀਰੀਅਰ ਮਿਨਿਸਟਰੀ ਇੱਕ ਅਫਸਰ ਕੋਲ ਬੈਠਾ ਸੀ ਤੇ ਉਹ ਉੱਥੇ ਇੱਕ ਬੰਦਾ ਆਇਆ। ਅੱਛਾ। ਉਹਨੇ ਬੜੀਆਂ ਸਪਾਰਸ਼ਾਂ ਕਰਾ ਕੇ ਵਿਚਾਰਾ ਉਹ ਸਾਰੀ ਜ਼ਿੰਦਗੀ ਖੁਦ ਵੀ ਰਿਹਾ ਸੀ, ਉਹਦੇ ਗਾਂ ਬੱਚੇ ਬੜੇ ਹੋ ਗਏ, ਉਹਨਾਂ ਦੇ ਅੱਗੇ ਬੱਚੇ, ਲੇਕਿਨ ਨੈਸ਼ਨੈਲਿਟੀ ਨਹੀਂ ਮਿਲੀ। ਉਹਨੇ ਆਪਣਾ ਕੋਈ ਕੇਸ ਬਣਾਇਆ ਸੀ ਨੈਸ਼ਨੈਲਿਟੀ ਦਾ ਨਾ, ਉਹ ਕਰਾ ਕੇ ਸਪਾਰਸ਼ਾਂ, ਲੇਕਿਨ ਉਹਨੂੰ ਅਫਸਰ ਨੇ ਕਿਹਾ ਜੀ ਕਿ ਮੈਂ ਸਾਡਾ ਸਾਰਾ ਕੇਸ ਦੇਖਿਆ, ਤੁਹਾਡੀ ਨੈਸ਼ਨੈਲਿਟੀ ਨਹੀਂ ਹੋ ਸਕਦੀ। ਯਕੀਨ ਕਰੋ, ਬੰਦਾ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇੱਥੇ ਮਰ ਜਾਣਾ ਹੈ। ਹਾਂ, ਇਤਨਾ ਪਰੇਸ਼ਾਨ ਹੋਇਆ। ਬਸ ਇੰਜੀ ਹੈ, ਇਸ ਤਰ੍ਹਾਂ ਹੁੰਦੀ। ਦੇਖੋ ਬੰਦਾ ਤੇ ਦੇਖੋ, ਤੁਹਾਡੀ ਆਈਡੈਂਟੀਟੀ ਕੋਈ ਨਹੀਂ, ਨਾ ਜਿੱਥੇ ਨਾ ਜ਼ਮੀਨ ਨਾ ਅਸਮਾਨ। ਹਾਂ, ਨਾ ਤੁਹਾਡੇ ਬੱਚੇ ਸਕੂਲ 'ਚ ਪੜ੍ਹ ਸਕਦੇ ਆ, ਉਹ ਪੜ੍ਹਨ ਤੇ ਲੀਗਲ ਇਹ ਲੋਕਾਂ ਨੂੰ, ਇਹਨਾਂ ਨੂੰ ਆਈਡੀਆ ਹੀ ਨਹੀਂ ਲੋਕਾਂ ਨੂੰ ਇੱਥੇ ਕਿ ਇਹਦੇ ਕੀ ਮਸਾਇਲ ਨੇ। ਉਹ ਫਿਰ ਜਬਰੀ ਲੇਬਰ ਤੁਸੀਂ ਉਹਨਾਂ ਕੋਲੋਂ ਕਰਾਉਂਦੇ ਹੋ, ਜਬਰੀ ਸੈਕਸ ਲੇਬਰ ਵੀ ਹੁੰਦੀ ਹੈ, ਹਰ ਤਰ੍ਹਾਂ ਦੀ ਜਬਰੀ ਚਾਈਲਡ ਲੇਬਰ ਵੀ ਹੁੰਦੀ ਹੈ। ਇਹ ਕੇਸ ਤੇ ਸਾਲ ਕਰਦੇ ਨੇ ਤੇ ਬਾਹਰ ਜਾ ਕੇ ਕਹਿੰਦੇ ਨੇ ਕਿ ਸਾਨੂੰ ਦਿਓ ਨੈਸ਼ਨਲਿਟੀ, ਯੂਰਪ ਦੀ ਦਿਓ, ਅਮਰੀਕਾ ਦੀ ਦਿਓ। ਹੈ ਇੱਥੇ ਜਿਹੜੇ ਤੁਹਾਡੇ ਥੋੜ੍ਹੇ ਜਿਹੇ ਨੇ ਉਹਨਾਂ ਨੂੰ ਨਹੀਂ ਦਿੰਦੇ। ਹਾਂ, ਕਿ ਉਹਨਾਂ ਨੂੰ ਵੀ, ਉਹਨਾਂ ਦੇ ਵਿਚਾਰਿਆਂ ਦਾ ਵੀ ਕੋਈ ਕੁਛ ਕਰ ਲਓ ਤਾਂ ਕਿ ਉਹ ਉਹਨਾਂ ਨੂੰ ਕੋਈ ਲੀਗਲ ਸਟੇਟਸ ਮਿਲ ਜਾਏ, ਉਹਨਾਂ ਦੇ ਬੱਚੇ ਪੜ੍ਹ ਲੈਣ। ਤੁਹਾਨੂੰ ਪਤਾ, ਨਾ ਹੈਲਥ ਦੀ ਸਹੂਲਤ ਲੈ ਸਕਦੇ ਹੋ, ਨਾ ਐਜੂਕੇਸ਼ਨ ਦੀ ਲੈ ਸਕਦੇ।
ਬਿਹਾਰੀ ਨਾ ਬੁਲਾਏ ਕੋਈ- ਸਨ ਥੋੜੇ ਜਿਹੇ। ਹਾਂ ਬਿਹਾਰੀ ਉਹ ਹਾਂ ਬਿਹਾਰੀ ਉਹੀ ਬੰਗਾਲੀ ਨਹੀਂ ਨਾ, ਬਿਹਾਰੀ ਉਹਨਾਂ ਨੂੰ ਹਾਂ ਕਹਿੰਦੇ। ਹਾਂ ਬਿਲਕੁਲ, ਬਿਹਾਰ ਦੇ ਸਨ ਨਾ, ਜਿਹੜਾ ਹਾਂ ਤਕਸੀਮ ਹੋਇਆ ਨਾ ਜੀ ਜੀ ਜਦੋਂ, ਜੀ, ਉਹਦੇ ਚ ਉਹ ਬਿਹਾਰੀ ਮੈਂ ਨਾਮ ਮੁਰਸ਼ਿਦਾਬਾਦ ਭੁੱਲ ਗਿਆ ਸੀ। ਡਿਸਟ੍ਰਿਕਟ ਹਾਂ ਜਿਹੜੀ ਹੈ ਉਹ ਮਸ਼ਰਕੀ ਪਾਕਿਸਤਾਨ ਗਈ, ਹਾਂਜੀ। ਤੇ ਇਹ ਇੱਥੇ ਰਹਿੰਦੇ ਸਨ, ਉਹਨਾਂ ਕੁਝ ਬਾਅਦ ਵਿੱਚ ਵੀ ਨੂੰ ਆਏ। ਰਾਣਾ ਸਾਹਿਬ ਉਹ ਜਿਹੜੇ ਉੱਥੇ ਰਹਿ ਕੇ ਬਿਹਾਰੀ, ਉਹਨਾਂ ਦੇ ਵੈਸੇ ਬੜੇ ਬੁਰੇ 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 ਹਾਲਾਤ ਨੇ, ਉਹਨਾਂ ਨੂੰ ਨਾ ਬੰਗਲਾਦੇਸ਼ ਨੇ ਉਹ ਐਕਸੈਪਟ ਕੀਤਾ। ਨਹੀਂ ਕਰ ਲਿਆ ਉਹਨਾਂ ਨੇ। ਕਰ ਲਿਆ। ਹਾਂ ਉਹਨਾਂ ਨੇ ਕਰ ਅੱਛਾ ਲਿਆ ਚਲੋ, ਇਹ ਤੇ ਉਹ, ਤੇ ਉਹਨਾਂ ਨੇ ਕਰ ਲਿਆ ਕਿ ਜੀ ਕਿ ਜਿਹੜਾ ਚਾਹੁੰਦਾ ਹੈ ਨੈਸ਼ਨਲ ਬਣ ਜਾਵੇ ਬੰਗਲਾਦੇਸ਼ ਦਾ, ਉਹਦੇ 'ਚ ਬਹੁਤ ਸਾਰੇ ਹੱਡ ਹਰਾਮ ਨੇ, ਕਹਿੰਦੇ ਕਿ ਨਹੀਂ ਅਸੀਂ ਤਾਂ ਪਾਕਿਸਤਾਨ ਹੀ ਜਾਣਾ, ਉਹ ਬੈਠੇ ਕੈਂਪਾਂ 'ਚ। ਅੱਛਾ ਕਿਉਂਕਿ ਜੀ। ਜਿਹੜੀ ਜਗ੍ਹਾ ਪਰ ਕੈਂਪ ਹੈ ਨੇ ਨਾ ਉੱਥੇ, ਹੂੰ। ਉਹ ਬੜੀ ਕੀਮਤੀ ਜਗ੍ਹਾ ਹੋ ਗਈ ਟਾਕੇ ਜੱਗ ਦੀ ਤੇ ਅੱਗੇ, ਤੇ ਅੱਛਾ। ਉਹ ਨਹੀਂ ਛੱਡਦੇ ਨਹੀਂ ਜਗ੍ਹਾ। ਇਹ ਹੈ ਕਿ ਬਹੁਤ ਸਾਰੇ ਲੋਕ ਮੇਨ ਸਟਰੀਮ ਹੋ ਗਏ ਨੇ ਉੱਥੇ, ਤੇ ਉਹ ਪਾਕਿਸਤਾਨ ਵੀ ਕਰ ਸਕਦਾ ਉੱਥੇ, ਇੱਧਰ ਕਿਉਂ ਨਹੀਂ ਕਰ। ਜਿਹੜੇ ਬੁਲਾਏ ਸਨ ਜ਼ਿਆ ਦੇ ਦੌਰੇ 'ਚ ਆਏ ਸਨ, ਗੁਲਾਮ ਦਰਵਾਈਦ ਮੀਆਂ ਚੰਨੂ ਡੀ ਜੀ ਖਾਨ ਬਾਤ ਕੀਤੇ ਥੋੜ੍ਹੇ ਜਿਹੇ, ਉਹਨਾਂ ਨੂੰ ਦਿੱਤੀ ਇਹਨਾਂ ਨੇ ਨੈਸ਼ਨੈਲਿਟੀ, ਬਾਕੀ ਤੇ ਹੋਰ ਕੁਝ ਨੂੰ ਨਹੀਂ ਹੋਰ ਨਹੀਂ ਦਿੱਤੀ ਕਿਸੇ ਨੇ। ਨਹੀਂ ਦਿੱਤੀ। ਤੇ ਇਹ ਤੇ ਯਾਰ ਹਿਊਮਨਟੇਰੀਅਨ ਮਸਲੇ ਨੇ, ਚੋਈ ਸਾਹਿਬ ਇਹਨਾਂ ਦੇ ਉੱਤੇ ਜ਼ਰਾ ਸੈਂਸਿਟਾਈਜ਼ ਕਰਿਆ ਕਰੋ। ਤੁਸੀਂ ਲਿਖਦੇ ਹੋ ਅੰਗਰੇਜ਼ੀ ਅਖਬਾਰਾਂ 'ਚ, ਬਾਹਰ ਵਾਲੇ ਅਖਬਾਰਾਂ 'ਚ ਲਿਖਦੇ ਹੋ, ਇਹ ਇਸ਼ੂ ਹਾਈਲਾਈਟ ਕਰੋ ਹਿਊਮਨਟੇਰੀਅਨ ਬੇਸਿਸ ਦੇ ਉੱਤੇ। ਇਨਸਾਨ ਹੈ, ਉਹਨੂੰ ਸਿਆਸਤ ਤੋਂ ਆਜ਼ਾਦ ਕਰੋ। ਇਨਸਾਨ ਤੁਸੀਂ ਲੜਨਾ ਹੈ, ਜੰਗ ਕਰਨੀ ਹੈ, ਜੋ ਕਰਨਾ ਹੈ, ਆਮ ਆਦਮੀ ਤੇ ਛੱਡ ਦਿਓ। ਬਿਲਕੁਲ, ਉਹ ਜ਼ਾਹਰ ਹੁਣ ਤੇ ਜਦੋਂ ਹੁਣ ਇਹ ਗਏ ਨੇ, ਫਿਰ ਇਹ ਹੈ ਕਿ ਲੋਕਾਂ ਨੂੰ ਨਾਲ ਸਟਿਗਮਟਾਈਜ਼ ਵੀ ਕਰਦੇ ਨੇ ਨਾ। ਯਾਨੀ ਜਿਹੜੇ ਅਫਗਾਨੀ ਗਏ ਨੇ, ਇਹਨਾਂ ਨੇ ਨਾਲ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਪਤਾ ਨਹੀਂ ਕੋਈ ਜਿਸ ਤਰ੍ਹਾਂ ਕੋਈ ਵਾਰਦਾਤਾਂ 'ਚ ਮੁਲੱਵਸ ਨੇ, ਇਹ ਜਰਾਇਮ ਪੇਸ਼ਾ ਲੋਕ ਨੇ, ਇਹ ਕਾਤਲ ਨੇ। ਹਾਲਾਂਕਿ ਆਮ ਜਿਹੜੇ ਬੰਦੇ ਨੇ ਰਾਣਾ ਸਾਹਿਬ, ਉਹ ਤੇ ਸਾਡੇ ਵਰਗੇ ਲੋਕ ਨੇ, ਸਾਡੇ ਕੋਈ ਜਰਾਇਮ ਪੇਸ਼ਾ ਹੋਣਗੇ ਤਾਂ ਉਹਨਾਂ 'ਚ ਵੀ ਹੋਣਗੇ, ਕੀ ਮਜ਼ਦੂਰੀ ਫਰਕ? ਕਰਦੇ ਆ, ਮਜ਼ਦੂਰੀ ਬਿਲਕੁਲ ਕਰਨ ਵਾਲੇ ਬੰਦੇ। ਹਾਂ। ਇੰਝ ਹੀ ਬਲੋਚਿਸਤਾਨ ਵਿੱਚ ਸੀ ਜੋ ਉਸ ਵਕਤ ਐਥਨਿਕ ਡਿਵਾਈਡ ਇਹਨਾਂ ਦੀ ਵਧੀ, ਪਖਤੂਨਾ ਅਤੇ ਬਲੋਚਾਂ ਦੀ, ਇਹੀ ਬਣਿਆ ਸੀ ਮਸਲਾ। ਦੁਨੀਆ 'ਚ ਵੀ ਇਹੀ ਹੁੰਦਾ। ਉਹ ਇਮੀਗ੍ਰੈਂਟਸ ਕਮਿਊਨਿਟੀ ਨੂੰ ਕਹਿੰਦੇ ਨੇ ਇਹਨਾਂ 'ਚ ਹੀ ਚੋਰ ਹੋਣਗੇ, ਇਹਨਾਂ 'ਚ ਹੀ ਦਹਿਸ਼ਤਗਰਦ ਹੋਣਗੇ, ਇਹਨਾਂ 'ਚ ਹੀ ਸਾਰੇ ਹੋਣਗੇ। ਇਹ ਇੱਕ ਸਟਿਗਮਾ ਲਾਣਾ ਨਾ, ਜਿਹੜੇ ਨਵੇਂ ਅਜਨਬੀ ਲੱਗਣ ਨਾ ਲੋਕੀ, ਉਹ ਬੜਾ ਆਸਾਨ ਹੁੰਦਾ। ਲੇਕਿਨ ਇੱਕ ਗੱਲ ਚੋਈ ਸਾਹਿਬ, ਮੈਂ ਤੁਹਾਨੂੰ ਪੋਜ਼ੀਟਿਵ ਹੀ ਕਰ ਲਈ ਹੈ ਪੰਜਾਬੀਆਂ ਦੀ। ਉਹ ਦੱਸੋ ਜੀ। ਇਹਨੇ ਅਸੀਂ ਰਿਆਸਤ ਦੀ ਪਾਲਿਸੀਆਂ 'ਤੇ ਤਨਕੀਦ ਕੀਤੀ। ਪੰਜਾਬ ਵਿੱਚ ਚਕਵਾਲ ਚਲੇ ਜਾਓ, ਨਾਰਥ ਪੰਜਾਬ ਵਿੱਚ, ਸੈਂਟਰਲ ਗੁਜਰਾਂਵਾਲੇ, ਹਰ ਇੱਕ ਸ਼ਹਿਰ ਵਿੱਚ, ਲਾਹੌਰ ਵਿੱਚ ਚਲੇ ਜਾਓ, ਤੁਸੀਂ ਕੱਪੜੇ ਦੀ ਜ਼ਿਕਰ ਦਾ ਡੀ ਜੀ ਖਾਨ ਕੀਤਾ, ਇੱਧਰ ਵੀ ਕੱਪੜੇ ਦੀ ਮਾਰਕੀਟਾਂ, ਆਟੋਮੋਬਾਈਲ ਦੀ ਮਾਰਕੀਟਾਂ, ਉਹ ਸਾਰੀ ਸਾਡੇ ਪਖਤੂਨ ਭਰਾਵਾਂ ਦੇ ਕੋਲ ਬਹੁਤ ਉਹਨਾਂ ਦਾ ਸ਼ੇਅਰ ਹੈ। ਮੈਂ ਆਪ ਵੇਖਿਆ, ਵਿਟਨੈਸ ਹਾਂ। ਇਹ ਅਫਗਾਨੀ ਨਹੀਂ ਨੇ, ਇਹ ਸਾਰੇ ਕੇਪੀ ਦੇ ਨੇ, ਕੋਈ ਬਜੋੜੀ ਹੈ, ਕੋਈ ਸਵਾਦ ਦਾ ਹੈ, ਕੋਈ ਮੰਗੋਰੇ ਦਾ ਹੈ, ਉਹ ਮਿਲ ਜੁਲ ਕੇ ਰਹਿ ਰਹੇ ਨੇ। ਮਤਲਬ ਤੁਸੀਂ ਕਹਿ ਰਹੇ ਕਿ ਪੰਜਾਬੀ ਵੈਲਕਮ ਕਰਦੇ ਨੇ। ਵੈਲਕਮ ਇਹ ਤੁਹਾਡੀ ਵੈਸੇ ਕਰਦੇ, ਗੱਲ ਹਾਂ, ਠੀਕ ਉਹ ਹੈ। ਉਹ ਫਿਰ ਪਖਤੂਨ ਇੱਥੇ ਆ ਕੇ ਪੰਜਾਬੀ ਵੀ ਬੋਲਦੇ ਨੇ, ਮੈਂ ਹਾਂ, ਵੇਖਿਆ ਬੜੀ ਕਿ ਅੱਛੀ ਬੋਲਦੇ ਨੇ। ਇੰਨੀ ਸ਼ੁਸਤਾ ਬੋਲਦੇ ਨੇ, ਹਾਂ, ਆਪਸ ਬਿਲਕੁਲ। ਵਿੱਚ ਪਛਤੋ ਸ਼ੁਰੂ ਹੋ ਜਾਂਦੇ ਨੇ। ਅੱਛਾ, ਇਹ ਰਾਣਾ ਸਾਹਿਬ, ਇਹ ਮਤਲਬ ਇਹ ਪੰਜਾਬੀਆਂ ਦੀ ਅੱਛਾਈ ਹੈ, ਜਾਂ ਕਿ ਜਿਹੜੀ ਵੀ ਮੈਜੋਰਿਟੀ ਹੁੰਦੀ ਆ ਉਹ ਵੈਲਕਮ ਕਰਦੀ, ਜਿਹੜੀ ਮਿਨੋਰਿਟੀਜ਼ ਹੁੰਦੀ ਉਹਨਾਂ ਨੂੰ ਆਪਣਾ ਸ਼ਾਇਦ ਥ੍ਰੈਟ ਹੁੰਦਾ, ਇਹ ਤਾਂ ਨਹੀਂ ਫੈਕਟਰ ਹੈ ਕਿ? ਹੋ ਸਕਦਾ ਹੈ, ਹਾਂਜੀ। ਲੇਕਿਨ ਮੈਂ ਕਿਹਾ ਪੰਜਾਬੀਆਂ 'ਚ ਉਹ ਅਗਰ ਹੈ ਵੀ ਨਾ, ਤੇ ਉਹ ਇੰਨੀ ਗੱਲ ਕਰਦੇ ਨਹੀਂ ਅਮੂਮੀ ਤੌਰ 'ਤੇ, ਹਾਂ ਆਪਸ ਵਿੱਚ ਕਰਦੇ ਹੋਣ, ਲੇਕਿਨ ਉਹਨਾਂ ਦਾ ਲੈਣ ਦੇਣ ਬੜਾ ਅੱਛਾ ਹੈ। ਹਾਂਜੀ, ਨਹੀਂ ਮੈਂ ਇਹ ਕਹਿ ਕਾਰੋਬਾਰ ਰਿਹਾ ਕਿ ਵਿੱਚ ਯਾਨੀ ਹੈ। ਕਿ ਜਿਸ ਮੁਲਕ 'ਚ ਜਿਹੜੀ ਇੱਕ ਆਬਾਦੀ ਐਕਸਟਰੀਏ 'ਚ ਹੁੰਦੀ ਹੈ, ਉਹ ਫਿਰ ਵੀ ਜਿਹੜੀਆਂ ਦੂਸਰੀਆਂ ਕੌਮੀਅਤਾਂ ਉਹਨਾਂ ਨੂੰ ਵੈਲਕਮ ਕਰ ਲੈਂਦੀ, ਲੇਕਿਨ ਜਿਹੜੀ ਮਿਨੋਰਿਟੀ 'ਚ ਲੋਕ ਹੁੰਦੇ ਨੇ, ਜਿਸ ਤਰ੍ਹਾਂ ਉਹਨਾਂ ਨੂੰ ਬਲੋਚ ਬੜੀ ਨੇ, ਥ੍ਰੈਟ ਸਿੰਧ ਫੀਲ ਨੇ, ਉਹ ਕਰਦੀ। ਥ੍ਰੈਟ ਫੀਲ ਕਰਦੇ ਨੇ। ਹਾਂ। ਇਹ ਥੋੜਾ ਫੈਕਟਰ ਮੇਰਾ ਖਿਆਲ ਹੈ। ਬਿਲਕੁਲ, ਉਹ ਕਹਿੰਦੇ ਅਜਨਬੀ ਹੈ, ਬਚ ਕੇ ਹਾਂ ਰਹੋ, ਇਹਦੇ ਪਿੱਛੇ ਪਤਾ ਨਹੀਂ ਕੌਣ ਹੈ, ਏਜੰਡਾ ਕੀ ਹੈ, ਸੋਚਦਾ ਕਿੰਝ ਹੈ, ਖਾਂਦਾ ਕੀ ਹੈ, ਪੋਲੀਟੀਕਲ ਵਿਊ ਕੀ ਹੈ। ਹਾਂ, ਦੂਸਰਾ ਹੈ ਕਿ ਲੋਕਾਂ ਦੇ ਵੋਟ ਬੈਂਕ ਦਾ ਇਸ਼ੂ ਹੁੰਦਾ। ਹਾਂ, ਲੋਕ ਕਹਿੰਦੇ ਵੋਟ ਜੀ ਬੈਂਕ ਦਾ ਸਾਡੀ issue ਉਹ ਹੁੰਦਾ, ਹਾਂ। ਜਿਹੜੀ ਬਿਲਕੁਲ ਇਹ ਤੇ ਹੈ। ਪੋਲੀਟੀਕਲ ਸਪੇਸ ਲੈ ਰਹੇ ਨੇ। ਸਿੰਧੀ ਕਹਿੰਦੇ ਨੇ ਜੀ ਕਿ ਅਸੀਂ ਬੜੇ ਵੈਲਕਮਿੰਗ ਆ, ਸਾਡੇ ਕੋਲ ਬੰਦਾ ਰਵੇ ਕੋਈ 50-60 ਸਾਲ 100 ਸਾਲ, ਅਸੀਂ ਸਿੰਧੀ ਮੰਨ ਲੈਂਦੇ ਹਾਂ। ਤੇ ਲੇਕਿਨ ਪੰਜਾਬ ਵਿੱਚ ਤੇ ਕੋਈ 10 ਸਾਲ ਵੀ ਬੰਦਾ ਰਹਿ ਲਵੇ ਮਹੱਲੇ 'ਚ, ਤੇ ਪਤਾ ਹੀ ਨਹੀਂ ਚੱਲਦਾ, ਤੇ ਉਹ ਪੰਜਾਬੀ ਬੋਲਣਾ ਸ਼ੁਰੂ ਕਰ ਦਿੰਦਾ। ਹਾਂ, ਤੇ ਉਹ ਤੇ ਬੜੇ ਕਾਰੋਬਾਰ ਕਰਦੇ ਨੇ। ਸਹੀ ਇੰਝ ਹੀ ਕਹਿੰਦੇ। ਮੇਰਾ ਹਰ ਇਲਾਕੇ ਦੀ ਆਪਣੀ ਖਸੂਸੀਅਤ ਹੈ। ਇੱਥੇ ਛੋਟਾ ਲਾਹੌਰ ਹੈ ਪਸ਼ਾਵਰ ਦੇ ਕੋਲ, ਉਹ ਪੰਜਾਬੀਆਂ ਦਾ ਇਲਾਕਾ। ਬਲੋਚਿਸਤਾਨ ਵਿੱਚ ਵੀ ਸਨ ਪੰਜਾਬੀ, ਹੁਣੇ ਵੀ ਹੈ ਨੇ, ਕੋਈ ਸਾਰੇ ਗਏ ਨਹੀਂ, ਲੇਕਿਨ ਹੈ ਕਲਚਰ ਤੇ ਹੈ ਸੀ ਇਨਕਲੂਸਿਵ। ਮਸਲਾ ਪੁਲਿਸੀਆਂ ਦਾ ਹੀ ਹੈ, ਹੁਕੂਮਤ। ਬਿਲਕੁਲ। ਕੋਈ ਸਾਹਿਬ ਮੰਨਦੇ ਹੋ ਇਸ ਗੱਲ ਨੂੰ ਕਿ ਨਹੀਂ? ਹਾਂ, ਨਹੀਂ ਇਹ ਤੇ ਜ਼ਾਹਰ ਹੈ, ਤੇ ਪੁਲਿਸੀਆਂ ਜਿਹੜੀਆਂ ਇਹਨਾਂ ਨੂੰ ਹਾਂ। ਜਿਹੜੀਆਂ ਨਾ ਇਹ ਕੋਈ ਜਿਹੜੀਆਂ ਇਨਸਾਨ ਦੋਸਤ ਹੋਣ, ਇਨਕਲੂਸਿਵ ਉਹ ਹੋਣ, ਕਰਨ ਉਹ ਕਰਨ। ਤੇ ਨਾਲੇ ਜਿਹੜਾ ਇੱਕ ਯਕਦਮ ਸਫਾ ਪਾੜ ਕੇ ਨਵਾਂ ਸਫਾ ਲਿਖ ਲੈਂਦੇ ਨੇ, ਉਹ ਤੋਂ ਜ਼ਰਾ ਤਾਰੀਖ ਦਾ ਸਫਾ ਨਹੀਂ ਪੜ੍ਹਨਾ ਚਾਹੀਦਾ। ਹਾਂਜੀ। ਆਪਣੇ ਦਿਮਾਗ ਵਿੱਚੋਂ ਜਿਹੜਾ ਨਫ਼ਰਤ ਦਾ ਪੰਨਾ ਹੈ ਨਾ, ਉਹ ਫਾੜਨਾ ਚਾਹੀਦਾ। ਹਾਂ ਬਿਲਕੁਲ। ਲੋ ਜੀ ਸਾਹਿਬ, ਲੋ ਫਿਰ ਕੋਈ ਦਾਲ ਛਾਲ ਖਾਈਏ, ਕੋਈ ਚਣੇ ਦੀ ਦਾਲ ਦਾ ਮੌਸਮ ਹੈ ਅੱਜ ਕੱਲ੍ਹ, ਤੇ ਸੁਣਿਆ ਕਿ ਆਲੂ ਗੋਭੀ ਦਾ। ਲਓ ਜੀ, ਫਿਰ ਅੱਜ ਦੇ ਲਈ ਤੇ ਨਹੀਂ ਸਾਡੇ ਵੱਲੋਂ, ਤੇ ਮਿਲਾਂਗੇ ਅਗਲੇ ਹਫਤੇ ਤੇ ਇਤਵਾਰ ਵਾਲੇ ਦਿਨ ਕਿਸੇ ਨਵੇਂ ਚੋਇੰਦੇ ਦੇ ਮੌਜੂ ਦੇ ਨਾਲ। ਤੇ ਮੈਨੂੰ ਤੇ ਚੋਈ ਸਾਹਿਬ ਨੂੰ ਇਜਾਜ਼ਤ ਦਿਓ। ਰੱਬ ਰੱਖਾ ਚੋਈ ਸਾਹਿਬ। ਲੋ ਜੀ ਰਾਣਾ ਸਾਹਿਬ, ਅੱਜ ਤੁਸੀਂ ਜ਼ਰਾ ਥੋੜ੍ਹੀ ਜਿਹੀ ਮੁਸ਼ਕਿਲ ਗੱਲਾਂ ਵੀ ਕੀਤੀਆਂ, ਤੇ ਬੜੀ ਇਨਸਾਨ ਦੋਸਤ ਗੱਲਾਂ ਕੀਤੀਆਂ ਜੀ ਤੁਸੀਂ।
ਅੱਜ ਆਈਆਂ ਸਨ, ਮੈਂ ਕਿਹਾ ਕਰ ਦੇਵਾਂ। ਅੱਜ ਜ਼ਬਰਦਸਤ ਕਿਸਮ ਦਾ ਹੋ ਗਿਆ ਪ੍ਰੋਗਰਾਮ, ਤੇ ਲਓ ਜੀ ਫਿਰ ਰੱਬ ਰੱਖ।